ਨੈਂਸੀ ਪਲੋਸੀ ਇਸ ਟਾਈਮ ਤਾਈਵਾਨ ਦੇ ਦੌਰੇ ਦੇ ਉੱਤੇ ਹੈਗੇ ਨੇ। ਕੱਲ੍ਹ ਤੋਂ ਚੀਨ ਅਤੇ ਅਮਰੀਕਾ ਦੇ ਦਰਮਿਆਨ ਇਸ ਦੌਰੇ ਤੋਂ ਬਾਅਦ ਦੇ ਵਿੱਚ ਤਣਾਅ ਵਧਿਆ ਹੋਇਆ ਆ। ਚੀਨ ਨੇ ਯੂਐਸ ਦਾ ਜਿਹੜਾ ਅੰਬੈਸਡਰ ਬੀਜਿੰਗ ਦੇ ਵਿੱਚ ਹੈਗਾ ਆ, ਉਸ ਨੂੰ ਸੰਮਨ ਵੀ ਪੇਸ਼ੀ ਦੇ ਲਈ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਬੁਲਾਇਆ ਆ। ਉਧਰ ਚੀਨ ਦੇ ਦੁਆਰਾ ਆਪਣੀ ਮਿਲਟਰੀ ਐਕਟੀਵਿਟੀ ਤਾਈਵਾਨ ਦੇ ਇਰਦ ਗਿਰਦ ਉਸ ਨੂੰ ਹੋਰ ਤਿੱਖਿਆਂ ਤੇ ਤੇਜ਼ ਜਿਹੜਾ ਉਹ ਕਰਨ ਵੱਲ ਨੂੰ ਕਦਮ ਜਿਹੜੇ ਉਹ ਚੁੱਕ ਰਹੇ ਨੇ। ਤਾਈਵਾਨ ਦੇ ਦੁਆਰਾ ਵੀ ਆਪਣੀ ਜਿਹੜੀ ਮਿਲਟਰੀ ਆ ਉਸ ਦੀ ਅਲਰਟ ਨੂੰ ਹੁਣ ਉਤਲੇ ਪੱਧਰ ਦੇ ਉੱਤੇ, ਉਤਲੇ ਲੈਵਲ ਦੇ ਉੱਤੇ ਲੈ ਕੇ ਗਿਆ ਆ। ਪਲੋਸੀ ਨੇ ਉੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਸਾਈ ਹੈਗੇ ਆ ਉਹਨਾਂ ਨੂੰ ਕਿਹਾ ਆ ਵੀ ਅਮਰੀਕਾ ਤਾਈਵਾਨ ਨੂੰ ਅਬੈਂਡਨ ਨਹੀਂ ਕਰੇਗਾ, ਵਿੱਚ ਵਿਚਾਲੇ ਨਹੀਂ ਛੱਡੇਗਾ। ਸੋ ਇਹ ਜਿਹੜੇ ਹਾਊਸ ਆਫ ਰਿਪਰੈਜ਼ੈਂਟੇਟਿਵ ਦੇ ਜਿਹੜੇ ਸਪੀਕਰ ਨੈਂਸੀ ਪਲੋਸੀ ਆ, 25 ਸਾਲਾਂ ਬਾਅਦ ਕੋਈ ਏਡੇ ਵੱਡੇ ਅਹੁਦੇ ਵਾਲਾ ਤਾਈਵਾਨ ਦੇ ਦੌਰੇ ਦੇ ਉੱਤੇ ਗਿਆ ਆ, ਜਿਸ ਦੀ ਬਾਈ ਪਾਰਟੀਜ਼ਨ ਸਪੋਰਟ ਇੱਕ ਹਿਸਾਬ ਦੇ ਨਾਲ ਮਿਲੀ ਹੈਗੀ ਆ। ਸੋ ਸਾਰਿਆਂ ਨੇ ਇਸ ਚੀਜ਼ ਦੀ ਪ੍ਰੋੜਤਾ ਜਿਹੜੀ ਉਹ ਕੀਤੀ ਹੈ। ਚੰਗੀ ਗੱਲ ਇਸ ਨੂੰ ਆਖਿਆ ਵੀ ਅਸੀਂ ਤਾਈਵਾਨ ਦੇ ਨਾਲ ਅਤੇ ਚੀਨ ਨੂੰ ਮੂੰਹ ਤੋੜਵਾਂ ਜਵਾਬ ਜਿਹੜਾ ਉਹ ਦੇਣਾ ਬਣਦਾ ਹੈਗਾ ਆ। ਉਧਰ ਚੀਨ ਨੇ ਆਪਣਾ ਜਿਹੜਾ ਗੁੱਸਾ ਆ ਤਾਈਵਾਨ ਦੇ ਜਿਹੜੀ ਇੱਕ ਲਾਈਨ ਹੈਗੀ ਹੈ ਜਿਸ ਨੂੰ ਬਾਰਡਰ ਲਾਈਨ ਇੱਕ ਹਿਸਾਬ ਦੇ ਨਾਲ ਮੰਨਿਆ ਜਾ ਸਕਦਾ ਆ, ਉਸ ਦੇ ਇਰਦ ਗਿਰਦ 27 ਜਿਹੜੇ ਲੜਾਕੂ ਜਹਾਜ਼ ਆ ਇਹ ਡਿਫੈਂਸ ਜ਼ੋਨ ਦੇ ਵਿੱਚ ਲਿਆ ਕੇ ਜਾਂ ਉਸ ਦੇ ਵਿੱਚੋਂ ਕੱਢ ਕੇ ਜਿਹੜੇ ਉਹ ਜਿਤਾਏ ਆ। ਉਸ ਦੇ ਜਵਾਬ ਦੇ ਵਿੱਚ ਤਾਈਵਾਨ ਨੇ ਵੀ ਆਪਣੇ ਜਿਹੜੇ ਲੜਾਕੂ ਜਹਾਜ਼ ਆ ਉਹਨਾਂ ਨੂੰ ਉਡਾਇਆ, ਉਹਨਾਂ ਨੂੰ ਉੱਥੋਂ ਖਦੇੜਨ ਦੇ ਲਈ। ਆਈਲੈਂਡ ਦੀ ਜਿਹੜੀ ਡਿਫੈਂਸ ਮਿਨਿਸਟਰੀ ਆ ਉਹਨਾਂ ਨੇ ਇਹ ਕਿਹਾ ਵੀ 27 ਦੇ ਵਿੱਚੋਂ ਜਿਹੜੇ 22 ਚੀਨੀ ਲੜਾਕੂ ਜਹਾਜ਼ ਸੀ ਉਹਨਾਂ ਦੀ ਉਹ ਜਿਹੜੀ ਮੀਡੀਅਨ ਲਾਈਨ ਆ ਜਿਹੜੀ ਇਸ ਆਈਲੈਂਡ ਨੂੰ ਚਾਈਨਾ ਦੇ ਨਾਲੋਂ ਵੱਖ ਕਰਦੀ ਆ, ਉਸ ਨੂੰ ਉਹਨਾਂ ਨੇ ਕ੍ਰਾਸ ਕੀਤਾ ਸੀਗਾ। ਪਲੋਸੀ ਨੇ ਪ੍ਰੈਜ਼ੀਡੈਂਟ ਤਾਈਵਾਨ ਦੇ ਜਿਹੜੇ ਜ਼ਾਈ ਇੰਗ ਵੈਨ ਉਹਨਾਂ ਨੂੰ ਜਿਹੜਾ ਇਹ ਕਿਹਾ ਆ ਵੀ ਅਸੀਂ ਜਿਹੜੀ ਡੈਲੀਗੇਸ਼ਨ ਜਿਹੜੀ ਹੁਣ ਤਾਈਵਾਨ ਨੂੰ ਆਏ ਆ, ਅਸੀਂ ਬਿਲਕੁਲ ਤੁਹਾਡੇ ਨਾਲ ਆ। ਤੇ ਇਸ ਦੇ ਨਾਲ ਇਹਨਾਂ ਨੇ ਕਿਹਾ ਵੀ ਅਮਰੀਕਾ ਦੀ ਜਿਹੜੀ ਸੋਲੀਡੈਰਿਟੀ ਆ ਉਹ ਤਾਈਵਾਨ ਦੇ ਨਾਲ ਆ ਹਮੇਸ਼ਾ ਆ। ਤੇ ਅੱਜ ਕਹਿੰਦੇ ਮੈਂ ਇਹੀ ਮੈਸੇਜ ਤੁਹਾਡੇ ਲਈ ਲੈ ਕੇ ਆਈ ਹਾਂ। 19 ਘੰਟੇ ਦਾ ਜਿਹੜਾ ਇਹਨਾਂ ਦਾ ਉੱਥੇ ਦੌਰਾ ਜਿਹੜਾ ਹੋ ਰਿਹਾ ਆ। ਪਲੋਸੀ ਚਾਈਨਾ ਦੀ ਲੰਮੇ ਸਮੇਂ ਤੋਂ ਜਿਹੜੀ ਕ੍ਰਿਟਿਕ ਰਹੀ ਆ, ਖਾਸ ਕਰਕੇ ਹਿਊਮਨ ਰਾਈਟਸ ਦੇ ਜਿਹੜੇ ਉਹ ਲੈ ਕੇ। ਤਾਈਨਾਮਨ ਸਕੇਅਰ ਜਿਹੜਾ 1900 ਜਿਹੜੇ 84 ਦੇ ਵਿੱਚ ਹੀ ਆਈ ਥਿੰਕ ਉੱਥੇ ਜਦੋਂ ਇਹਨਾਂ ਨੇ ਹਰਜੋਤ ਸਿੰਘ ਜੀ ਟੈਂਕਾਂ ਦੇ ਨਾਲ ਉੱਥੇ ਕਬਜ਼ਾ ਜਿਹੜਾ ਉਹ ਕੀਤਾ ਸੀਗਾ, ਉੱਥੋਂ ਦੇ ਇੱਕ ਟਾਇਨਾਮਨ ਸਕੇਅਰ ਦੇ ਐਕਟਿਵਿਸਟ ਨੂੰ ਵੀ ਪਲੋਸੀ ਹੋਣਾ ਨੇ ਜਿਹੜਾ ਉਹ ਮਿਲਿਆ ਹੈਗਾ ਆ। ਸੋ ਜਿਹੜੇ ਇੱਥੋਂ ਦੇ ਰਿਪਬਲਿਕਨਸ ਉਹਨਾਂ ਨੇ ਇਹ ਕਿਹਾ ਤੇ ਬਾਕੀ ਵੀ ਜਿਹੜੇ ਪੋਲੀਟੀਕਲ ਪੰਡਤ ਆ ਉਹੀ ਕਹਿ ਰਹੇ ਆ ਵੀ ਜਿਹੜੇ ਜਿੱਦਾਂ ਹਾਂਗਕਾਂਗ ਨੂੰ ਲੈ ਕੇ ਚੀਨ ਕਹਿੰਦਾ ਰਿਹਾ ਸੀਗਾ ਵੀ ਚਾਹੇ ਦੋ ਵੱਖ-ਵੱਖ ਥਾਵਾਂ ਆ ਇੱਕੋ ਜਾਣੇ ਕੰਟਰੋਲ ਕਰਦੇ ਆ ਤੇ ਠੀਕ ਰਹਿੰਦੇ ਆ, ਤੇ ਕਹਿੰਦੇ ਵੀ ਉਹ ਉਦਾਹਰਣ ਆਪਾਂ ਦੇਖ ਹੀ ਲਈ ਆ ਵੀ ਹਾਂਗਕਾਂਗ ਦਾ ਹੁਣ ਵਿਚਾਰਿਆਂ ਦਾ ਕੀ ਹਾਲ ਬਣਿਆ ਪਿਆ ਜਦੋਂ ਤੋਂ ਚੀਨ ਦੇ ਅੰਡਰ ਆਏ ਪਏ ਆ। ਤੇ ਤਾਈਵਾਨ ਜਿਹੜੇ ਆ ਉਹ ਚਾਹੁੰਦੇ ਆ ਵੀ ਅਸੀਂ ਵੱਖਰੇ ਤੌਰ ਦੇ ਉੱਤੇ ਰਹੀਏ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ। ਤਾਈਵਾਨ ਦਾ ਜਿਹੜਾ ਪ੍ਰੈਜ਼ੀਡੈਂਟ ਆ ਇਸ ਟਾਈਮ ਦੇ ਉੱਤੇ ਉਸ ਨੂੰ ਬੀਜਿੰਗ ਵਾਲੇ ਸਮਝਦੇ ਆ ਵੀ ਤਾਈਵਾਨ ਦੀ ਅਧਿਕਾਰਤ ਤੌਰ ਦੇ ਉੱਤੇ ਆਜ਼ਾਦੀ ਦੇ ਲਈ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕਰ ਰਿਹਾ ਤੇ ਚਾਈਨਾ ਉਹਨੂੰ ਇਹ ਚੀਜ਼ ਬਿਲਕੁਲ ਵੀ ਬਰਦਾਸ਼ਤ ਨਹੀਂ ਹੈਗੀ। ਜੀ, ਤਾਈਵਾਨ ਦੀ ਪ੍ਰੈਜ਼ੀਡੈਂਟ ਲੇਡੀ ਸਾਈ ਆ ਤੇ ਬਿਲਕੁਲ ਜਦੋਂ ਤੋਂ ਹੀ ਨੈਂਸੀ ਪਲੋਸੀ ਹੁਣੀ ਉੱਥੇ ਗਏ ਹੈਗੇ ਕੱਲ, ਉਸ ਤੋਂ ਬਾਅਦ ਚਾਈਨਾ ਦੇ ਵਾਰ ਪਲੇਨਸ 22 ਦੇ ਕਰੀਬ ਕਹਿੰਦੇ ਵੀ ਮੀਡੀਅਮ ਲਾਈਨ ਦੇ ਉੱਤੇ ਉਹਨਾਂ ਨੇ ਚੱਲੇ ਤੇ 27 ਨੇ ਇੱਕ ਤਰ੍ਹਾਂ ਨਾਲ ਤਾਈਵਾਨ ਦੇ ਵਿੱਚ ਇਨਕਰਸ਼ਨ ਕੀਤਾ, ਤਾਈਵਾਨ ਦੇ ਵਿੱਚ ਐਂਟਰ ਵੀ ਹੋਏ ਹੈਗੇ ਆ। ਤਾਈਵਾਨ ਦੀ ਮਿਨਿਸਟਰੀ ਆਫ ਨੈਸ਼ਨਲ ਡਿਫੈਂਸ ਨੇ ਦੱਸਿਆ ਹੈਗਾ। ਇਸੇ ਤਰ੍ਹਾਂ ਚਾਈਨਾ ਨੇ ਹੁਣ ਤਾਈਵਾਨ ਨੂੰ ਧਮਕੀ ਦਿੱਤੀ ਹੈਗੀ ਆ, ਪਲੱਸ ਉਹਨਾਂ ਦਾ ਕੁਛ ਸਮਾਨ ਖਰੀਦਣ ਤੋਂ ਨਾ ਵੀ ਕਰ ਦਿੱਤੀ ਹੈਗੀ ਆ। ਪਹਿਲਾਂ ਵੀ ਇਸ ਤਰ੍ਹਾਂ ਚਾਈਨਾ ਵਾਲੇ ਕਰਦੇ ਰਹੇ ਹੈਗੇ ਆ, ਪਰ ਤਾਈਵਾਨ ਦੇ ਮੁੱਦੇ ਨੂੰ ਲੈ ਕੇ ਈਵਨ ਦੋ ਤਾਈਵਾਨ ਚਾਈਨਾ ਦਾ ਕਿਸੇ ਤਰ੍ਹਾਂ ਨਾਲ ਪਾਰਟ ਨਹੀਂ ਹੈਗਾ, ਪਰ ਚਾਈਨਾ ਸਮਝ ਰਿਹਾ ਵੀ ਉਹ ਸਾਡਾ ਹੀ ਹਿੱਸਾ ਹੈਗਾ ਆ। ਸੋ ਇਸ ਕਰਕੇ ਉਹ ਚਾਈਨਾ ਵਾਲੇ ਜੋ ਔਖੇ ਹੈਗੇ। ਸੋ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ 'ਚ ਚਾਈਨਾ ਦੇ ਮੁੱਦੇ ਤੇ ਤਾਈਵਾਨ ਦੇ ਮੁੱਦੇ ਤੇ ਚਾਈਨਾ ਵਾਲਿਆਂ ਦੇ ਕੀ ਰਿਐਕਸ਼ਨ ਹੁੰਦੇ ਹੈਗੇ ਆ।